सत श्री अकाल, तुसी जुड़े हुए हो पंजाबी रेडियो यूएसए दे नाल। अपडेट पाकिस्तान दे नाल मैं हाँ परवीन मसूद। पंजाबी रेडियो यूएसए दे सुनने वालियां नूं दस्से जाइए कि पिछले हफ्ते पाकिस्तान अते ईरान विचकार हमलियां करके दोवां मुल्कां विचकार तालुकात खराब हो गए सन, जिदे करके पाकिस्तानी सफीर नूं वापस सद लिया गया सी ते ईरानी सफीर नूं उन्हां दे ईरान वापस भेज दिता गया सी। पर हुण अपने सुनने वालियां नूं दस्से जाइए कि दोवां मुल्कां ने अपने अपने सफीरां नूं वापस उन्हां दीआं ड्यूटियां ते आउण दा कह छड्डिया है। दोवां मुल्कां विचकार सलाह मशवरे तो बाद आख्या गया है कि मामलात नूं बहुता खराब ना कीता जाए ते सब मामलिਆਂ नूं सोच समझ के चलिया जाए। दोवां मुल्कां दे सफीरां विचकार टैलीफोनिक राबता कीता गया ते फैसला कीता गया है कि ਉਹ ਦੋਵੇਂ 26 जनवरी तो दोबारा अपनी अपनी नौकरी ते अपड़ के ज्वाइनिंग देणगे। ਇਹਦੇ ਨਾਲ ਇਹ ਵੀ ਆਖਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਖਾਰਜਾ ਮਾਮਲਿਆਂ ਦੇ ਵਜ਼ੀਰ ਦੀ ਅਰਜ਼ੀ ਤੇ ਈਰਾਨ ਦੇ ਸਫੀਰ ਹੁਸੈਨ ਅਮੀਰੁਲ ਹਯਾਨ 29 ਜਨਵਰੀ ਨੂੰ ਇਸਲਾਮਾਬਾਦ ਦਾ ਦੌਰਾ ਕਰਨਗੇ। ਹੁਣ ਝਾਤ ਪਾਉਂਦੇ ਹਾਂ ਪਾਕਿਸਤਾਨੀ ਸਿਆਸਤ ਵੱਲ। ਜਿੱਦਾਂ ਕਿ ਸਭ ਨੂੰ ਪਤਾ ਹੈ ਕਿ 8 ਫਰਵਰੀ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਨੇ। ਵੱਡੀਆਂ ਸਿਆਸੀ ਪਾਰਟੀਆਂ ਚੋਂ ਪੀਟੀਆਈ यानी पाकिस्तान तहरीक इंसाफ ਕੋਲੋਂ ਉਹਨਾਂ ਦਾ ਬੱਲੇ ਦਾ ਇੰਤਖਾਬੀ ਨਿਸ਼ਾਨ ਖੋ ਕੇ ਉਹਨਾਂ ਨੂੰ ਚੋਣਾਂ ਚੋਂ ਬਾਹਰ ਕਰ ਦਿੱਤਾ ਗਿਆ ਹੈ। ਉੱਥੇ ਹੀ ਬਾਕੀ ਪਾਰਟੀਆਂ ਦੇ ਜਲਸੇ ਅਤੇ ਇਕੱਠ ਆਪਣੇ ਜ਼ੋਰਾਂ ਤੇ ਨੇ, ਜਿਨ੍ਹਾਂ 'ਚ ਸਭ ਤੋਂ ਪਹਿਲਾਂ ਗੱਲਬਾਤ ਕਰੀਏ ਪਾਕਿस्तान ਪੀਪਲਸ ਪਾਰਟੀ ਦੀ ਤੇ ਉਹਨਾਂ ਦੇ ਬਿਲਾਵਲ ਭੁੱਟੋ ਹੋਰ ਜ਼ਰਦਾਰੀ ਹੋਰਾਂ ਦਾ ਆਖਣਾ ਹੈ ਕਿ ਅੱਜ ਕੱਲ ਉਹ ਲਾਹੌਰ 'ਚ ਆਪਣੇ ਇਕੱਠ ਕਰਦੇ ਪਏ ਨੇ ਤੇ ਉਹਨਾਂ ਦਾ ਆਖਣਾ ਹੈ ਕਿ ਕਦੀ ਸ਼ੋਬਾਜ਼ ਤੇ ਕਦੀ ਵਸੀਮ ਅਕਰਮ ਪਲਸ ਕੀ ਲਾਹੌਰ ਦੀ ਕਿਸਮਤ 'ਚ ਇਹੀ ਕੁਛ ਰਹਿ ਗਿਆ ਹੈ। ਮੀਆਂ ਸਾਹਿਬ ਨੇ ਗਲਤੀਆਂ ਤੋਂ ਮਾਸਾ ਸਬਕ ਨਹੀਂ ਸਿੱਖਿਆ। ਪੀਟੀਆਈ ਦੇ ਮੈਂਬਰਾਂ ਕੋਲੋਂ ਨੂਨ ਲੀਗ ਆਪਣੇ ਇੰਤਕਾਮ ਲੈ ਰਹੀ ਹੈ। ਵੋਟ ਨੂੰ ਇੱਜ਼ਤ ਦਿਓ ਦੇ ਦਾਅਵੇਦਾਰ ਆਪ ਹੀ ਆਪਣਾ ਨਜ਼ਰੀਆ ਛੱਡ ਕੇ ਬੈਠੇ ਨੇ। ਦੂਜੇ ਪਾਸੇ ਪੀਟੀਆਈ ਦੇ ਇਮਰਾਨ ਖਾਨ ਹੋਰਾਂ ਨੂੰ ਬੜਾ ਸਮਝਾਇਆ ਹੈ ਕਿ ਗਾਲਮ ਗਲੋਚ ਵਾਲੀ ਸਿਆਸਤ ਨਾ ਕਰੀਏ, ਪਰ ਸਾਡੀ ਕਿਸੇ ਨੇ ਇੱਕ ਨਾ ਮੰਨੀ। ਆਪਣੇ ਮੁਖਾਲਫਾਂ ਦੀਆਂ ਧੀਆਂ ਭੈਣਾਂ ਨੂੰ ਜੇਲ੍ਹ 'ਚ ਸੁੱਟਣਾ ਸਿਆਸਤ ਨਹੀਂ ਹੁੰਦੀ। ਉਹਨਾਂ ਆਖਿਆ ਕਿ ਸੁਣਿਆ ਸੀ ਕਿ ਲਾਹੌਰ ਪਾਕਿਸਤਾਨ ਦਾ ਦਿਲ ਹੈ, ਪਰ ਇਸ ਦਿਲ ਨਾਲ ਬਹੁਤ ਮੰਦੀ ਹੋ ਰਹੀ ਹੈ। ਇਹ ਗੱਲਾਂ ਉਹਨਾਂ ਲਾਹੌਰ ਦੇ ਹਲਕਾ 127 'ਚ ਟਾਊਨਸ਼ਿਪ 'ਚ ਗੱਲਬਾਤ ਕਰਦਿਆਂ ਹੋਇਆਂ ਆਖੀਆਂ। ਦੂਜੇ ਪਾਸੇ ਗੱਲ ਕਰੀਏ ਪਾਕਿस्तान मुस्लिम लीग ਨੂਨ ਦੀ ਤੇ ਨੂਨ ਲੀਗ ਦੇ ਇੱਕ ਪ੍ਰਧਾਨ ਅਹਿਸਨ ਇਕਬਾਲ ਹੋਰਾਂ ਨੇ ਬਿਲਾਵਲ ਭੁੱਟੋ ਹੋਰਾਂ ਦੀ ਗੱਲਬਾਤ ਦਾ ਜਵਾਬ ਦਿੰਦਿਆਂ ਹੋਇਆਂ ਆਖਿਆ ਹੈ ਕਿ ਬਿਲਾਵਲ ਸਾਡੇ ਕਾਇਦ ਦਾ ਨਾਮ ਇਹਤਰਾਮ ਨਾ ਲਵੇ। ਹੁਣ ਨਵਾਜ਼ ਸ਼ਰੀਫ ਹੋਰਾਂ ਦਾ ਇਹ ਲੈਵਲ ਨਹੀਂ ਕਿ ਉਹ ਇੱਕ ਅੰਡਰ ਟ੍ਰੇਨਿੰਗ ਨਾਲ ਮੁਕਾਬਲਾ ਕਰਨ। ਬਿਲਾਵਲ ਇੰਜ ਹੀ ਹੈ ਜਿਵੇਂ ਉਹ ਅੰਡਰ 19 ਦਾ ਖਿਡਾਰੀ ਹੈ ਤੇ ਨੈਟ ਪ੍ਰੈਕਟਿਸ ਕਰ ਰਿਹਾ ਹੈ। ਜੇ ਉਹਨੇ ਆਪਣੀ ਜ਼ੁਬਾਨ ਠੀਕ ਨਾ ਕੀਤੀ ਤੇ ਅਸੀਂ ਵੀ ਜਵਾਬ ਦੇਣਾ ਜਾਣਦੇ ਹਾਂ। ਦੂਜੇ ਪਾਸੇ ਪੁਰਾਣੇ ਵਫਾਕੀ ਵਜ਼ੀਰ ਖਾਜਾ ਸਾਦ ਰਫੀਕ ਹੋਰਾਂ ਦਾ ਆਖਣਾ ਹੈ ਗਾਲੀ ਅਤੇ ਗੋਲੀ ਦੀ ਸਿਆਸਤ ਭੁੱਟੋ ਨੇ ਸ਼ੁਰੂ ਕੀਤੀ ਸੀ ਤੇ ਬਿਲਾਵਲ ਉਹਨਾਂ ਦਾ ਹੀ ਜਾਨਸ਼ੀਨ ਹੈ। ਉਹਨਾਂ ਆਖਿਆ ਕਿ ਬਿਲਾਵਲ ਜਿੰਨਾ ਮਰਜ਼ੀ ਪੈਸਾ ਰੋੜ ਲਵੇ, ਪੰਜਾਬ ਕਦੀ ਵੀ ਇਹਦੇ ਧੋਖੇ 'ਚ ਨਹੀਂ ਆਏਗਾ। ਇਹਦੇ ਨਾਲ ਮਰੀਮ ਨਵਾਜ਼ ਹੋਰਾਂ ਨੇ ਆਪਣੇ ਬਿਆਨ ਰਾਹੀਂ ਆਖਿਆ ਹੈ ਕਿ ਪੰਜਾਬ ਅਤੇ ਲਾਹੌਰ ਦੇ ਚੱਪੇ ਤੇ ਮੁਹੰਮਦ ਨਵਾਜ਼ ਸ਼ਰੀਫ ਅਤੇ ਸ਼ਹਿਬਾਜ਼ ਸ਼ਰੀਫ ਦੀ ਖਿਦਮਤ ਦੇ ਨਿਸ਼ਾਨ ਲੱਗੇ ਨੇ। ਇਹ ਤੇ ਆਵਾਮ ਨੂੰ ਵੀ ਪਤਾ ਹੈ ਕਿ ਕੰਮ ਕਿੰਨੇ ਕੀਤਾ ਹੈ ਤੇ ਇੰਤਕਾਮ ਕਿੰਨੇ ਲਏ ਨੇ। ਬੁਰੇ ਵਕਤ ਪਾਕਿस्तान ਮੁਸਲਿਮ ਲੀਗ ਨੂਨ ਤੇ ਵੀ ਆਏ ਨੇ। ਨਿੱਕੇ ਤੋਂ ਨਿੱਕੇ ਕਾਰਕੁਨ ਤੋਂ ਲੈ ਕੇ ਵੱਡੇ ਲੀਡਰ ਤੱਕ ਕਿਸੇ ਨੇ ਵੀ ਪਾਕਿस्तान ਮੁਸਲਿਮ ਲੀਗ ਨੂਨ ਨੂੰ ਨਹੀਂ ਛੱਡਿਆ, ਬਲਕਿ ਇੰਜ ਹੀ ਨਾਲ ਨੇ ਜਿਵੇਂ ਸੱਕੇ ਭਰਾ। ਇਸ ਤੋਂ ਬਾਅਦ ਗੱਲ ਕਰੀਏ ਪਾਕਿस्तान ਮੁਸਲਿਮ ਲੀਗ ਨੂਨ ਦੇ ਅਤਾ ਤਾਰੜ ਹੋਰਾਂ ਦੀ ਤੇ ਉਹਨਾਂ ਦਾ ਆਖਣਾ ਹੈ ਕਿ ਬਿਲਾਵਲ ਕਰਪਸ਼ਨ ਦੇ ਨੋਟ ਛਾਪਣ ਲਈ ਆਇਆ ਹੈ। पाकिस्तान मुस्लिम लीग ਨੂਨ ਦੇ ਰਾਣਾ ਸਨਾਉਲਾ ਹੋਰਾਂ ਨੇ ਪਾਕਿस्तान तहरीक इंसाफ ਤੇ ਤਨਕੀਦ ਕਰਦਿਆਂ ਹੋਇਆਂ ਆਖਿਆ ਹੈ ਕਿ ਪੀਟੀਆਈ ਸਾਡੇ ਕਰਕੇ ਮੈਦਾਨ 'ਚੋਂ ਬਾਹਰ ਨਹੀਂ ਹੋਈ, ਬਲਕਿ ਉਹ ਆਪਣੇ ਜਾਲ 'ਚ ਆਪ ਹੀ ਫਸ ਗਏ ਨੇ। ਆਪਣੇ ਸੁਣਨ ਵਾਲਿਆਂ ਨੂੰ ਇਹ ਦੱਸੇ ਜਾਈਏ ਕਿ ਪਾਕਿस्तान 'ਚ 8 ਫਰਵਰੀ 'ਚ ਹੋਣ ਵਾਲੀਆਂ ਚੋਣਾਂ 'ਚ ਹੀ ਜਿੱਤ ਹਾਰ ਦਾ ਫੈਸਲਾ ਹੋਏਗਾ, ਪਰ ਉਸ ਤੋਂ ਪਹਿਲਾਂ ਪਾਕਿस्तान 'ਚ ਜਲਸੇ ਅਤੇ ਇਕੱਠ ਆਪਣੇ ਜ਼ੋਰਾਂ ਤੇ ਨੇ। हर सियासी पार्टी अपना रंग विखावन नूं अपने शिकार इकट्ठे करन नूं तैयार बैठी है, पर यह फैसला 8 फरवरी नूं होएगा कि मैदान किन्ने मारिया। फिलहाल अपडेट पाकिस्तान तो हुण तक लई इन्ना ही। वधेरी जानकारी लई पंजाबी रेडियो यूएसए दे पेज नूं लाइक करो, सबसक्राइब करो ते बैल दे बटन नूं प्रेस करना ना भुलना। मैनूं परवीन मसूद नूं दिओ इजाजत। रब राखा।